ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 236। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਨੇ, ਤੁਸੀਂ ਸਾਰੀ ਉਮਰ ਮੁਗਲਿਆ ਖਾਨਦਾਨ ਤੇ ਸੁਣਿਆ, ਲੇਕਿਨ ਕਿਉਂਕਿ ਤੁਸੀਂ ਉਸ ਵੇਲੇ ਜੰਮੇ ਨਹੀਂ ਤੇ ਮੁਗਲਿਆ ਖਾਨਦਾਨ ਨੂੰ ਤੁਸੀਂ ਮਿਲ ਤੇ ਨਹੀਂ ਸਕੇ। ਹੁਣ ਕਿਤੇ ਕਿਤੇ ਤੁਹਾਨੂੰ ਕੋਈ ਮੁਗਲ ਭਾਈ ਮਿਲਦੇ ਨੇ ਜਾਂ ਭੈਣ ਮਿਲਦੀ ਹੈ ਤੇ ਉਹ ਦੱਸਦੇ ਨੇ ਵੀ ਜੀ ਸਾਡੇ ਬਾਬੇ ਦਾਦੇ ਵੱਡੇ ਜਿਹੜੇ ਸਨ ਉਹ ਮੁਗਲ ਬਾਦਸ਼ਾਹ ਸਨ। ਲੇਕਿਨ ਜਦੋਂ ਤੁਸੀਂ ਉਹਨਾਂ ਵੱਲ ਵੇਖਦੇ ਹੋ ਤੇ ਫਿਰ ਸੋਚਦੇ ਹੋ ਮੁਗਲ ਬਾਦਸ਼ਾਹ ਦਾ, ਤੇ ਤੁਹਾਨੂੰ ਅਕਸਰ ਯਕੀਨ ਨਹੀਂ ਆਉਂਦਾ। ਹਾਲਾਂਕਿ ਇੰਝ ਹੀ ਹੁੰਦਾ, ਜਦੋਂ ਬਾਦਸ਼ਾਹ ਖੁੱਸ ਜਾਏ ਤੇ ਬੰਦੇ ਫਿਰ ਇੰਝ ਹੀ ਆਮ ਬੰਦੇ ਬਣ ਜਾਂਦੇ ਨੇ। ਲੇਕਿਨ ਬਹਰਹਾਲ ਤੁਸੀਂ ਮੁਗਲਿਆ ਖਾਨਦਾਨ ਤੇ ਨਹੀਂ ਵੇਖਿਆ, ਤੁਹਾਨੂੰ ਅਸੀਂ ਸ਼ੁਗਲੀਆ ਖਾਨਦਾਨ ਵਿਖਾ ਦਿੰਦੇ ਹਾਂ। ਸ਼ੁਗਲੀਆ ਖਾਨਦਾਨ ਇਸ ਤੋਂ ਕਹਿ ਰਹੇ ਹਾਂ ਕਿ ਜਲਸਾ ਉੱਥੇ ਕੀਤਾ ਗਿਆ। ਤੁਹਾਨੂੰ ਪਤਾ ਹੈ ਉਹ ਜਿਹੜੇ ਪੰਜਾਬ ਦੇ ਵਿੱਚ ਇੱਕ ਵਜ਼ੀਰ ਤਾਲੀਮ ਸਾਹਿਬ ਨੇ, ਜਿਹੜੇ ਕਸਵੇਂ ਜੇ ਕੱਪੜੇ ਪਾ ਕੇ ਚਲੇ ਜਾਂਦੇ ਨੇ। ਇਹੋ ਜਿਹੇ ਕੱਪੜੇ ਹੁੰਦੇ ਨੇ ਕਿ ਜ਼ਨਾਨੀਆਂ ਦੀ ਪਤਾ ਨਹੀਂ ਜੀਨਸ ਪਾ ਕੇ ਚਲੇ ਜਾਂਦੇ ਨੇ ਤੇ ਉਸੇ ਤਰ੍ਹਾਂ ਦੇ ਕੱਪੜੇ ਪਾ ਕੇ ਉਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਡਰਾਉਂਦੇ ਫਿਰਦੇ ਨੇ। ਤੇ ਖੈਰ ਭੋਲਾ ਰਿਕਾਰਡ ਉਹਨਾਂ ਨੂੰ ਕਹਿੰਦੇ ਨੇ, ਪਤਾ ਨਹੀਂ ਕਿਉਂ ਕਹਿੰਦੇ ਨੇ ਭੋਲਾ ਰਿਕਾਰਡ, ਹੈ ਮੈਨੂੰ ਨਹੀਂ ਪਤਾ। ਉਹ ਬਹਰਹਾਲ ਉਹਨਾਂ ਨੇ ਬੰਦੇ ਸ਼ੰਦੇ ਇਕੱਠੇ ਕਰਕੇ ਪੱਤੋਕੀ ਤੋਂ, ਗੌਰ ਕਰੋ, ਕਸੂਰ ਤੋਂ ਲਾਹੌਰ ਦੇ ਕੋਲੋਂ ਬੱਸਾਂ ਚਾੜੀਆਂ। ਉਹਨਾਂ ਨੂੰ ਕਿਹਾ ਚਲੋ ਤੁਹਾਨੂੰ ਕਸ਼ਮੀਰ ਦੀ ਸੈਰ ਕਰਵਾ ਕੇ ਲਿਆਈਏ। ਉਹਦੀਆਂ ਹੁਣ ਬੜੀਆਂ ਸਾਰੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਆ ਗਈਆਂ ਨੇ, ਉੱਥੋਂ ਪੂਰੇ ਗਰੁੱਪ। ਔਰ ਫਿਰ ਉਹ ਕਿਉਂਕਿ ਐਜੂਕੇਸ਼ਨ ਮਿਨਿਸਟਰ ਨੇ ਤੇ ਸ਼ਾਇਦ ਉੱਥੋਂ ਚਪੜਾਸੀ PN ਇਹ ਵੀ ਇਲਜ਼ਾਮਾਤ ਨੇ ਵੀ ਸਰਕਾਰੀ ਲੋਕ ਸਾਰੇ ਇਕੱਠੇ ਕਰਕੇ ਬੱਸਾਂ ਦੇ ਵਿੱਚ, ਤੇ ਉਹ ਉੱਥੇ ਕੋਈ ਘੱਲੇ ਕਿ ਉੱਥੇ ਬਾਜੀ ਦੀ ਇੱਜ਼ਤ ਰਹਿ ਜਾਏ, ਥੋੜ੍ਹਾ ਜਿਹਾ ਜਲਸੇ ਦੇ ਵਿੱਚ ਲੋਕ ਇਕੱਠੇ ਹੋ ਜਾਣ। ਅੱਛਾ, ਉੱਥੇ ਇੱਕ ਬਾਬਾ ਜੀ ਵੀ ਸਨ। ਉਹ ਜ਼ਰਾ ਬਾਬਾ ਜੀ ਨੂੰ ਤੁਸੀਂ ਗੌਰ ਨਾਲ ਵੇਖਣਾ। ਗੱਲਬਾਤ ਕਰਦੇ ਹਾਂ। ਉਮਰ ਦੇ ਵਿੱਚ ਉਹ ਨਵਾਜ਼ ਸ਼ਰੀਫ ਸਾਹਿਬ ਤੋਂ ਥੋੜ੍ਹੇ ਨੇ, ਲੇਕਿਨ ਗੁਰਬਤ ਨੇ ਨਾ ਕੋਈ ਮੂੰਹ 'ਚ ਦੰਦ ਛੱਡਿਆ ਤੇ ਨਾ ਕੋਈ ਉਹਨਾਂ ਦੇ ਵਿਚਾਰੇ ਉਹ ਵੇਲੇ ਤੋਂ ਪਹਿਲਾਂ ਹੀ ਬੁੱਢੇ ਹੋ ਗਏ ਨੇ। ਕਹਿਣ ਦਾ ਮਤਲਬ ਮੇਰਾ ਇਹ, ਉਹ ਬਾਬਾ ਜੀ ਨੂੰ ਲਿਆ ਕੇ ਪਹਿਲਾਂ ਸਟੇਜ ਦੇ ਉੱਤੇ ਬੁਲਾਇਆ ਗਿਆ, ਸੈੱਟ ਕੀਤਾ ਹੋਇਆ ਸੀ ਸਾਰਾ ਕੰਮ। ਉਹਨਾਂ ਨੂੰ ਲਿਆਂਦਾ ਹੀ ਇਸ ਕੰਮ ਵਾਸਤੇ ਸੀ। ਉਹਨਾਂ ਨੂੰ ਪਹਿਲਾਂ ਮਰੀਮ ਨਵਾਜ਼ ਸਾਹਿਬਾ ਨੇ ਵੇਖਿਆ, ਉਹਨਾਂ ਨੇ ਕਿਹਾ ਉਹ ਵੇਖੋ ਬਾਬਾ ਜੀ, ਅੱਬਾ ਜੀ, ਉਹ ਬਾਬਾ ਜੀ ਵੇਖੋ। ਫਿਰ ਬਾਬਾ ਜੀ ਨੂੰ ਬੁਲਾਇਆ ਗਿਆ। ਫਿਰ ਕੈਪਟਨ ਸਫਦਰ ਸਾਹਿਬ ਨੂੰ ਖੁਰੇ ਕੀ ਹੋ ਗਿਆ, ਕਦੀ ਉਹਨਾਂ ਨੂੰ ਬਹੁਤਾ ਜੋਸ਼ ਚੜ੍ਹ ਜਾਂਦਾ, ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਉਹ ਸਖਤੇ ਹੱਥ ਜਿੱਥੇ ਤੁਹਾਨੂੰ ਲਾਉਣੇ ਚਾਹੀਦੇ ਨੇ ਨਾ ਸਰਕਾਰ, ਸਖਤੇ ਹੱਥ ਉੱਥੇ ਤੁਸੀਂ ਕਰਦੇ ਨਹੀਂ। ਜਿੱਥੇ ਤੁਹਾਨੂੰ ਸਾਰੀ ਆਪਣੀ ਭਲਵਾਨੀ ਵਿਖਾਉਣੀ ਚਾਹੀਦੀ ਹੈ ਉੱਥੇ ਤੁਸੀਂ ਕੁਝ ਵੀ ਨਹੀਂ ਕਰਦੇ ਕੈਪਟਨ ਸਾਹਿਬ। ਜਿੱਥੇ ਨਹੀਂ ਵਿਖਾਉਣੀ ਚਾਹੀਦੀ ਉੱਥੇ ਤੁਸੀਂ ਐਵੇਂ ਹੀ ਜੱਫੇ ਪਾਉਂਦੇ ਫਿਰਦੇ ਹੋ। ਉਹਨਾਂ ਨੇ ਜਨਾਬ ਬਾਬਾ ਜੀ ਨੂੰ ਇੰਝ ਕੋਇਆ ਜਿਵੇਂ ਮੇਰਾ ਮਤਲਬ ਹੈ ਕਿ ਉਹ ਬਰਾਇਲਰ ਦੀ ਦੁਕਾਨ ਦੇ ਉੱਤੇ ਤੁਸੀਂ ਗੋਸ਼ਤ ਲੈਣ ਜਾਓ ਤੇ ਮੁਰਗੀ ਨੂੰ ਫੜ ਕੇ ਕੋਂਦੇ ਨੇ ਉਹ। ਉਸ ਤਰ੍ਹਾਂ ਉਹਨਾਂ ਨੇ ਬਾਬਾ ਜੀ ਨੂੰ ਆਖਿਆ ਵੀ ਨੱਚ ਕੇ ਵਿਖਾਓ। ਪਹਿਲਾਂ ਬਾਜੀ ਮਰੀਮ ਨੇ ਆਖਿਆ, ਫਿਰ ਮਰੀਮ ਔਰੰਗਜ਼ੇਬ ਨੇ ਲਾਗੋਂ ਆਖਿਆ ਵੀ ਬਾਬਾ ਜੀ ਨੱਚੋ ਤੁਸੀਂ ਆਪਣੀ ਗੁਰਬਤ ਤੇ ਨੱਚੋ, ਆਪਣੀ ਗੁਰਬਤ ਵੇਚ ਕੇ ਨੱਚੋ, ਇੱਥੇ ਤੁਹਾਨੂੰ ਪੈਸੇ ਦੇਵਾਂਗੇ। ਬਾਬਾ ਜੀ ਫਿਰ ਵੀ ਨਾ ਨੱਚੇ ਤੇ ਕੈਪਟਨ ਸਾਹਿਬ ਨੇ ਇੰਝ ਉਹਨਾਂ ਨੂੰ, ਜਿਵੇਂ ਮੈਂ ਦੱਸਿਆ ਨਾ ਵੀ ਮੁਰਗੀ ਨੂੰ ਪਰਾਂ ਤੋਂ ਫੜ ਕੇ ਹਿਲਾਈਦਾ, ਉਹਨਾਂ ਬਾਬਾ ਜੀ ਨੂੰ ਛੰਡਿਆ ਥੋੜ੍ਹਾ ਜਿਹਾ ਵੀ ਬਾਬਾ ਨੱਚਦਾ ਕਿਉਂ ਨਹੀਂ। ਬਾਬਾ ਫਿਰ ਗਰੀਬ ਨੱਚਿਆ। ਤੇ ਇਹ ਤੁਸੀਂ ਵੀਡੀਓ ਵੇਖੋ, ਇਹਦੇ ਵਿੱਚ ਗੱਲਾਂ ਬਾਤਾਂ ਵੇਖੋ, ਤੁਹਾਨੂੰ ਪਤਾ ਲੱਗੇ ਵੀ ਮੁਗਲੀਆ ਖਾਨਦਾਨ ਤੇ ਭਾਵੇਂ ਚਲਾ ਗਿਆ ਪਰ ਤੁਹਾਡੇ ਕੋਲ ਸ਼ੁਗਲੀਆ ਖਾਨਦਾਨ ਜਿਹੜਾ ਮੌਜੂਦ ਹੈ। ਇਹਦਾ ਸਾਰੀ ਵੀਡੀਓ ਵੇਖੋ, ਤੁਹਾਨੂੰ ਹੈਰਾਨੀ ਹੋਏਗੀ ਕਿ ਇਹ ਲੋਕ ਆਪ ਫੇ ਨੇ ਜਾਂ ਇਹ ਆਵਾਮ ਨੂੰ ਫੇ ਸਮਝਦੇ ਨੇ। ਮਤਲਬ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਭੈੜੇ ਲੱਗਣ ਡਏ ਨੇ, ਜਿਹੜੇ ਕੰਮ ਕਰਨ ਡਏ ਨੇ। ਲੋਕਾਂ ਨੂੰ ਨਜ਼ਰ ਆਉਣ ਡਿਆ ਵੀ ਇਹ ਕਿਵੇਂ ਬੇਹੂਦਾ ਹਰਕਤਾਂ ਕਰ ਰਹੇ ਨੇ। ਲੋਕਾਂ ਨੂੰ ਪਤਾ ਹੈ ਵੀ ਜੋ ਕੁਝ ਇਹਨਾਂ ਨੇ ਕੌਮ ਨਾਲ ਕਰ ਛੱਡਿਆ, ਕਿਸੇ ਨੇ ਇਹਨਾਂ ਦੇ ਜਲਸਿਆਂ 'ਤੇ ਨਹੀਂ ਨੱਚਣਾ, ਪਰ ਇਹ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਜਾਂ ਆਵਾਮ ਨੂੰ ਦੇ ਰਹੇ ਨੇ, ਔਰ ਇਹਨਾਂ ਨੂੰ ਕੋਈ ਹਯਾ ਵੀ ਨਹੀਂ ਆ ਰਹੀ। ਇਹ ਜ਼ਰਾ ਵੀਡੀਓ ਵੇਖੋ ਸਾਰੀ, ਇਹਦੇ ਵਿੱਚ ਗੱਲਬਾਤ ਵੀ ਸੁਣੋ ਤੇ ਉੱਥੋਂ ਤੁਹਾਨੂੰ ਅੰਦਾਜ਼ਾ ਹੋਏਗਾ ਵੀ ਕਿਵੇਂ ਸਟੇਜ ਦੇ ਉੱਤੇ ਬਾਬੇ ਨੂੰ ਆਂਦੇ ਰਹੇ ਨੇ ਵੀ ਨੱਚ, ਤੇ ਉਹਨੂੰ ਨਚਾਇਆ। ਫਿਰ ਉਹਦੇ ਕੋਈ ਮੇਰਾ ਖਿਆਲ ਇਨਾਮ ਸ਼ਰਾਮ ਦਾ ਵੀ ਐਲਾਨ ਕਰ ਛੱਡਿਆ ਵੀ ਤੈਨੂੰ ਕੋਈ ਪੈਸੇ ਵੀ ਦੇਵਾਂਗੇ। ਲੇਕਿਨ ਚਲੋ ਉਹ ਇੱਕ ਅਲੱਗ ਗੱਲ ਹੈ, ਲੇਕਿਨ ਉਹਨੂੰ ਕਿਵੇਂ ਨਚਾ ਰਹੇ ਨੇ। ਤੇ ਗੌਰ ਕਰਨਾ, ਜਦੋਂ ਆਇਆ ਵਿਚਾਰਾ ਨਵਾਜ਼ ਸ਼ਰੀਫ ਸਾਹਿਬ ਨੂੰ ਮਿਲਣ ਵਾਸਤੇ ਤੇ ਉਹਨਾਂ ਨੇ ਉਹਨੂੰ ਇੰਨਾ ਕੁ ਹੱਥ ਦਿੱਤਾ ਇੰਝ, ਉਹਨੇ ਹੱਥ ਬਣਾਉਣ ਦੀ ਕੋਸ਼ਿਸ਼ ਕੀਤੀ ਬੜਾ ਝੁੱਕ ਕੇ, ਤੇ ਉਹਨਾਂ ਨੇ ਇੰਨਾ ਕੁ ਹੱਥ ਦਿੱਤਾ ਇੰਝ ਕਰਕੇ। ਤੇ ਮਤਲਬ ਇਹ ਲੋਕਾਂ ਨੂੰ ਅਛੂਤ ਸਮਝਦੇ ਨੇ, ਹੱਥ ਤੱਕ ਉਹਨਾਂ ਦੇ ਨਾਲ ਨਹੀਂ ਮਿਲਾਉਂਦੇ। ਤੇ ਲੇਕਿਨ ਆਂਦੇ ਨੇ ਵੀ ਇਹ ਸਾਡੇ ਵੋਟਰ ਸਪੋਰਟਰ ਨੇ, ਸਾਡੇ ਲਈ ਨੱਚ ਰਹੇ ਨੇ। ਇਹ ਜ਼ਰਾ ਗੌਰ ਕਰੋ ਕਿ ਉਸ ਬਾਬੇ ਦੀ, ਉਹ ਵਿਚਾਰਾ ਤੇ ਉਹਨੂੰ ਤਾਂ ਨਹੀਂ ਪਤਾ ਵੀ ਉਹਦੇ ਨਾਲ ਕੀ ਹੋ ਰਿਹਾ ਹੈ, ਲੇਕਿਨ ਇਹ ਜਾਣਦੇ ਬੁੱਝਦੇ ਉਹਦੀ ਗੁਰਬਤ ਦਾ ਕਿਵੇਂ ਮਜ਼ਾਕ ਉਡਾ ਰਹੇ ਨੇ। ਵੇਖੋ वो बाबा जी आ गए, वो बाबा जी देखे, आप जरा आके हाथ हिला देंगे, वो बाबा जी आ गए जो कल से आके बैठे हैं। बाबा जी बहुत खुश हैं, हम भी बहुत खुश हैं। लीग ने तो हमें 20 साल हो गए नून लीग के साथ चलते, मगर हम ये है कि हम कंपेन करते हैं गांव में कि सब नून लीग में आओ, सब नून लीग में आओ। ये अच्छी जमात है और काम करने वाली जमात है। जहाँ भी कोई काम हुआ तो नून लीग ने किया, बाकी सब 0-0 जाते हैं।
ਇਹ ਜਿਹੜਾ 2 ਕਰੋੜ ਰੁਪया ਦਿੱਤਾ ਨੇ ਤੁਹਾਨੂੰ, ਇਹ ਕਿੱਥੇ ਲਾਸੋ? ये हम अपने घर पे लगाएंगे, कुछ थोड़ा मस्जिद में देंगे। हम ਗੱਡੀ पंजे ਕੰਸੋ वक्त- ਕੀ ਕੰਸੋ ਗੱਡੀ ਕੰਸੋ 5 वक्त नमाज पढ़ने पहले अपने लिए गाड़ी लूंगा, क्योंकि मैं पैदल चल चल के मेरी टांगों में गिल्ट पड़ गए हैं। ਸਹੀ ਹੈ। बहुत मैं गरीब हूँ, और आज अल्लाह से मैंने सुबह नमाज पढ़ के मांगा, मैं या अल्लाह ये मिनिस्टर गाड़ियों में जा रहे हैं, या अल्लाह मुझे इतनी गुंजाइश दे दे, मेरे पास भी कोई 25 टूटी गाड़ी हो तो मैं भी अपनी गाड़ी में जाऊँ पेट्रोल नहीं तो डाल। 2 करोड़ बहुत है ना, तो क्या करेंगे इसका? नहीं, हम इसकी बड़ी अच्छी किस्म की गाड़ी लेंगे अल्लाह के हुक्म से, अपनी फैमिली को पेरेंट करेंगे, खुश करेंगे। कितनी शादियां की हैं आपने? मैंने एक ही शादी की है, बच्चे कितने हैं? बच्चे मेरे 3 हैं। क्या कर दे? 2 जालिम लोगों ने नशे पे लगा दिए, एक बच्चा है मेरा जो 20,000 रुपया तनख्वाह लेता है पिंडी सही है। बनी नाला में। घर अपने हैं, बस माड़ा मोटा 2 सिर्फ गड्डी रहनी है? बस गड्डी आनी है, गड्डी शौक है, चलो ठीक है। सोहनी गड्डी सोहने लोग, साढ़े 2 ही शौक। बस बाबा जी बहुत खुश हैं, हम भी बहुत खुश हैं। तो ਵੇਖ ਲਿਆ ਜੇ, ਇਹ ਇੱਕ ਪਾਸਾ ਹੈ। ਹੁਣ ਇਹ ਇੱਕ ਛੋਟਾ ਬੱਚਾ ਹੈ, ਇਹਨੂੰ ਸਟੇਜ ਤੇ ਲਿਆਏ ਨੇ। ਇਹ ਮੇਰਾ ਖਿਆਲ ਨਾਲ ਤਾਰਕ ਫਜ਼ਲ ਚੌਧਰੀ ਸਾਹਿਬ ਜਾਂ ਕੌਣ ਨੇ, ਮੈਨੂੰ ਹੁਣ ਪਤਾ ਨਹੀਂ ਐਗਜ਼ੈਕਟਲੀ, ਵੀਡੀਓ ਮੈਂ ਉਸ ਵੇਲੇ ਨਹੀਂ ਸੀ ਵੇਖੀ, ਮੁੰਡਾ ਤੁਹਾਨੂੰ ਵਿਖਾ ਦਿੰਦਾ, ਉੱਥੇ ਤੁਹਾਨੂੰ ਪਤਾ ਲੱਗ ਜਾਏਗਾ। ਉਹ ਪਹਿਲਾਂ ਦੇ ਬੱਚੇ ਨੂੰ ਰਿਸ਼ਵਤ ਦਿੰਦੇ ਨੇ, ਸਭ ਤੋਂ ਪਹਿਲਾਂ ਵੜਦਿਆਂ ਲੈਂਦੇ ਆ। ਉਹ ਬੱਚਾ ਫੜ ਕੇ ਜੇਬ 'ਚ ਪਾਉਂਦਾ ਹੈ, ਫਿਰ ਉਹਦੇ ਕੋਲੋਂ ਨਾਅਰੇ ਲਵਾਉਂਦੇ ਨੇ, ਮਰੀਮ ਔਰੰਗਜ਼ੇਬ ਸਾਹਿਬਾ ਸਾਹਮਣੇ ਕਸ਼ਮੀਰ ਬਣੇਗਾ ਪਾਕਿਸਤਾਨ। ਆਵਾਮ ਅੱਜ ਕੱਲ੍ਹ ਏਡੀ ਤੰਗ ਪਈ ਹੈ ਵੀ ਅੱਗੋਂ ਨਾਅਰਿਆਂ ਦਾ ਕੋਈ ਜਵਾਬ ਨਹੀਂ ਦੇਣ ਡਿਆ। ਆਪ ਸੁਣ ਲਓ, ਤੁਹਾਨੂੰ ਨਹੀਂ ਯਕੀਨ, ਇਹ ਸੁਣੋ। सुने जी, ये जो आपने नवाज शरीफ का शेर जो अभी आपने भेजा है, कह रहा है मैंने कोई बात करनी है। कश्मीर बनेगा, कश्मीर बनेगा, कश्मीर बनेगा, कश्मीर बनेगा। इन गिरती हुई दीवारों को, इन गिरती हुई दीवारों को नवाज शरीफ, नवाज शरीफ, तेरा वीर मेरा वीर, तेरा वीर मेरा वीर, I love you नवाज शरीफ। ਵੇਖ ਲਿਆ ਜੇ, ਛੋਟੇ ਬੱਚਿਆਂ ਤੱਕ ਨੂੰ ਰਿਸ਼ਵਤ ਦਿੰਦੇ ਨੇ, ਬਾਬਿਆਂ ਤੋਂ ਲੈ ਕੇ ਬੱਚਿਆਂ ਤੱਕ ਕਿਸੇ ਨੂੰ ਨਹੀਂ ਛੱਡਣ ਡਏ। ਮੈਂ ਤੁਹਾਨੂੰ ਦੱਸਿਆ ਵੀ ਮੂਲੀਆ ਖਾਨਦਾਨ ਤੇ ਤੁਸੀਂ ਸੁਣਿਆ ਸੀ, ਇਹ ਸ਼ੁਗਲੀਆ ਖਾਨਦਾਨ ਜਿਹੜਾ ਇਹ ਸਾਡੇ ਗਲ ਪੈ ਗਿਆ। ਅੱਛਾ, ਅਗਲੀ ਖਬਰ ਸਾਊਥ ਪੰਜਾਬ ਤੋਂ ਤੁਹਾਨੂੰ ਦੇ ਦਈਏ। ਸਾਊਥ ਪੰਜਾਬ ਦੇ ਵਿੱਚ ਉਹਨਾਂ ਦਾ ਇੱਕ ਦਰੀਨਾ ਮੁਤਾਲਬਾ ਸੀ ਕਿ ਸਾਨੂੰ ਸਾਊਥ ਪੰਜਾਬ ਅਲੱਗ ਸੂਬਾ ਦਿਓ। ਵਜ੍ਹਾ ਸਮਝ ਵੀ ਆਉਂਦੀ ਹੈ ਵੀ ਉਹ ਰਾਜਨਪੁਰ ਤੋਂ ਬੰਦਾ ਤੁਰਦਾ ਹੈ, ਲਾਹੌਰ ਉਹਨੂੰ ਕੋਈ ਕੰਮ ਹੁੰਦਾ ਹੈ, ਜੇ ਉਹ ਸਵੇਰੇ 5 ਵਜੇ ਵੀ ਨਿਕਲੇ ਤੇ ਉਹ ਫਿਰ ਵੀ ਸ਼ਾਮੀ 2-3 ਵਜੇ 4 ਵਜੇ ਹੀ ਕਿਤੇ ਲਾਹੌਰ ਪਹੁੰਚ ਸਕਦਾ ਹੈ। ਇਹਦਾ ਮਤਲਬ ਅਗਰ ਉਹਦੀ ਅਦਾਲਤ 'ਤੇ ਪੇਸ਼ੀ ਹੈ ਜਾਂ ਕੋਈ ਹੋਰ ਮਾਮਲਾ ਹੈ ਜਾਂ ਉਹਨੂੰ ਕੋਈ ਰੈਵਨਿਊ ਦਾ ਕੰਮ ਹੈ ਕਿ ਕੋਈ ਵੀ ਕੰਮ ਹੈ, ਦਾਰੁਲ ਹਕੂਮਤ ਜਿਹੜਾ ਸੂਬਾਈ ਹੈ ਉਹਦੇ ਵਿੱਚ, ਤੇ ਉਹ ਇੱਕ ਦਿਨ ਪਹਿਲਾਂ ਆਵੇ, ਰਾਤ ਰਵੇ ਤੇ ਅਗਲੇ ਦਿਨ ਵਾਪਸ ਜਾਵੇ। ਇੰਨੇ ਪੈਸੇ ਕਿੱਥੋਂ ਲਿਆਵੇ? ਇਸ ਲਈ ਉਹ ਆਂਦੇ ਨੇ ਵੀ ਸਾਡੇ ਮਾਮਲੇ ਸਾਡੇ ਕੋਲ ਹੱਲ ਹੋਣੇ ਚਾਹੀਦੇ ਨੇ, ਸਾਨੂੰ ਸੂਬਾ ਬਣਾ ਕੇ ਦਿਓ। ਹੁਣ ਅਸੀਂ ਉਹਨਾਂ ਨੂੰ ਸੂਬਾ ਬਣਾ ਕੇ ਦੇਣਾ ਸੀ ਜਾਂ ਨਹੀਂ, ਇਹ ਇੱਕ ਅਲੱਗ ਗੱਲ ਹੈ। ਉੱਥੇ ਇੱਕ ਸੈਕਟਰੀਏਟ PTI ਦੇ ਜ਼ਮਾਨੇ 'ਚ ਬਣਾਇਆ ਗਿਆ ਵੀ ਤੁਹਾਡੇ ਸਾਰੇ ਮਾਮਲੇ ਇੱਥੇ ਹੱਲ ਹੋਣਗੇ। ਚਲੋ ਸੂਬਾ ਬਾਅਦ 'ਚ ਬਣ ਜਾਏਗਾ, ਫਿਲਹਾਲ ਇਹ ਸੈਕਟਰੀਏਟ ਤੁਹਾਨੂੰ ਬਣਾ ਦਈਏ। ਹੁਣ ਬਾਜੀ ਦੇ ਮਾਮਲੇ ਇਸ ਤਰ੍ਹਾਂ ਦੇ ਹੋਏ ਨੇ ਵੀ ਬਾਜੀ ਆਂਦੀ ਹੈ ਕਿ ਸਾਰਾ ਮਾਲ ਮੈਂ ਆਪ ਖਾਣਾ ਤੇ ਹਰ ਸ਼ੈ ਦੇ ਫੈਸਲੇ ਮੈਂ ਇੱਥੇ ਆਪਣੇ ਕੋਲ ਕਰਨੇ ਨੇ। ਹੁਣ ਬਾਜੀ ਹੌਲੀ ਹੌਲੀ ਹਰ ਸ਼ੈ ਬੰਦ ਕਰੀ ਜਾਂਦੀ ਹੈ। ਉੱਥੇ ਜਿਹੜਾ ਸੈਕਟਰੀਏਟ ਹੈ ਉਹ ਵੀ ਬਾਜੀ ਨੇ ਬੰਦ ਕਰ ਛੱਡਿਆ। ਕਹਿਣ ਦਾ ਮਤਲਬ ਇਹ ਹੈ ਕਿ ਹੌਲੀ ਹੌਲੀ ਉਹਨੂੰ ਵੀ ਇੱਕ ਇੱਕ ਕਰਕੇ ਉੱਥੋਂ ਅਫਸਰ ਕੱਢੀ ਆਉਂਦੀ ਹੈ ਤਾਂ ਕਿ ਉਹ ਸੈਕਟਰੀਏਟ ਆਖਰਕਾਰ ਬੰਦ ਹੋ ਜਾਏ। ਹੁਣ ਉੱਥੇ 8-9 ਜਿਹੜੇ ਡਿਪਟੀ ਸੈਕਟਰੀ ਸਨ, ਉਹਨਾਂ ਦੀਆਂ ਪੋਜੀਸ਼ਨਾਂ ਹੀ ਖਤਮ ਕਰ ਦਿੱਤੀਆਂ ਨੇ। ਪਹਿਲਾਂ ਵੀ ਇਹਨਾਂ ਨੇ ਉੱਥੋਂ ਲੋਕੀ ਵਾਪਸ ਬੁਲਾਏ ਨੇ, ਹੁਣ ਜਿਹੜੇ ਕੋਈ ਥੋੜ੍ਹੇ ਬਹੁਤ ਰਹਿ ਗਏ ਨੇ ਉਹਨਾਂ ਨੂੰ ਵੀ ਮੇਰੇ ਖਿਆਲ ਥੋੜ੍ਹੀ ਦੇਰ 'ਚ ਬੁਲਾ ਲੈਣਗੇ। ਮਤਲਬ ਬਾਜੀ ਚਾਹੁੰਦੀ ਹੈ ਕਿ ਜਿਹੜਾ ਸਾਊਥ ਪੰਜਾਬ ਦਾ ਸੈਕਟਰੀਏਟ ਬਣਾਇਆ ਸੀ ਉਹਨੂੰ ਮੁਕੰਮਲ ਤੌਰ 'ਤੇ ਬੰਦ ਕਰਕੇ ਤੇ ਸਾਰਾ ਕੁਝ ਬਾਜੀ ਲਾਹੌਰ ਦੇ ਵਿੱਚ ਬਹਿ ਕੇ ਫੈਸਲੇ ਕਰੇ ਔਰ ਇੱਥੋਂ ਹੀ ਸਾਰੇ ਮਾਮਲਾਤ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰੇ। ਅੱਛਾ ਜੀ, ਅੱਗੇ ਚੱਲਨੇ। ਅੱਗੇ ਇੱਕ ਕਾਲ ਤੇ ਤੁਸੀਂ ਸੁਣਿਆ ਹੀ ਹੋਏਗਾ ਕਿ ਮੰਗਤਿਆਂ ਕੋਲੋਂ ਮੰਗਣਾ ਲਾਂਤੀਆਂ ਦਾ ਕੰਮ ਹੈ, ਲੇਕਿਨ ਅਸੀਂ ਤੇ ਮੰਗ ਲਿਆ ਹੈ, ਜ਼ਾਹਿਰ ਹੈ, ਕਿਉਂਕਿ ਸਦਰ ਟਰੰਪ ਪੂਰੀ ਦੁਨੀਆ ਕੋਲੋਂ ਪੈਸੇ ਮੰਗਦਾ ਹੈ ਤੇ ਅਸੀਂ ਉਹਨਾਂ ਦੇ ਕੋਲੋਂ ਵੀ 10 ਅਰਬ ਡਾਲਰ ਮੰਗ ਲਿਆ ਹੈ। ਮੈਨੂੰ ਲੱਗਦਾ ਵੀ ਉਹਨਾਂ ਨੇ ਹੁਣ ਅੰਗਰੇਜ਼ੀ ਜ਼ੁਬਾਨ ਇਸਤੇਮਾਲ ਕਰਦਿਆਂ ਹੋਇਆਂ ਪੰਜਾਬੀ 'ਚ ਸਾਨੂੰ ਗਾਲਾਂ ਕੱਢਣੀਆਂ ਨੇ ਵਾਪਸ।
ਔਰ ਬਣਦੀਆਂ ਵੀ ਨੇ ਕਿਉਂਕਿ ਉਹਨਾਂ ਪੂਰੀ ਦੁਨੀਆ ਦੇ ਹਰ ਬੰਦਾ ਉਹਨਾਂ ਕੋਲੋਂ ਯਰਕਦਾ ਹੈ, ਡਰਦਾ ਹੈ। ਜਿਹੜਾ ਬੰਦਾ ਸਦਰ ਟਰੰਪ ਨੂੰ ਮਿਲਦਾ ਹੱਥ ਬਾਅਦ 'ਚ ਮਿਲਾਉਂਦਾ, ਪਹਿਲਾਂ ਦੱਸਦਾ ਵੀ ਜਨਾਬ ਤੁਹਾਡੇ ਮੁਲਕ ਦੇ ਵਿੱਚ ਇੰਨੇ ਪੈਸੇ ਮੈਂ ਲੈ ਕੇ ਆਵਾਂਗਾ। ਮਾੜੇ ਮੁਲਕ ਵੀ ਕਹਿੰਦੇ ਨੇ ਵੀ ਅਸੀਂ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਕਰਾਂਗੇ, ਤਗੜਿਆਂ ਨੂੰ ਤਾਂ ਛੱਡ ਦਿਓ। ਤੇ ਅਸੀਂ ਸਿੱਧਾ ਹੀ ਜਾ ਕੇ ਉਹਨਾਂ ਨੂੰ ਹੱਥ ਪਾ ਲਿਆ ਤੇ ਉਹਨਾਂ ਨੂੰ ਆਖਿਆ ਵੀ ਸਾਨੂੰ $10 ਅਰਬ ਦਿਓ, ਵੇਖੋ ਹੁਣ ਸਾਡੇ ਨਾਲ ਕੀ ਕਰਦੇ ਨੇ। ਲੇਕਿਨ ਇਹ ਗੱਲ ਇੱਕ ਅਲੱਗ ਹੈ। ਮੋਹਸਨ ਨਕਵੀ ਸਾਹਿਬ ਦਾ ਇੱਕ ਬਿਆਨ ਆਇਆ ਸਾਹਮਣੇ, ਉਹ ਆਂਦੇ ਨੇ ਵੀ ਸਾਊਦੀ ਅਰਬ ਜਾ ਕੇ ਜਿਹੜੇ ਸਾਡੇ ਪਾਕਿਸਤਾਨੀ ਭੀਖ ਮੰਗਦੇ ਨੇ ਉਹਨਾਂ ਦੇ ਖਿਲਾਫ ਅਸੀਂ ਭਰਪੂਰ ਕ੍ਰੈਕਡਾਊਨ ਕੀਤਾ ਹੈ। ਬਕਾਰੀ ਮਾਫੀਆ ਦੇ ਖਿਲਾਫ ਜ਼ੀਰੋ ਟੋਲਰੈਂਸ ਹੋਏਗਾ ਤੇ ਅਸੀਂ ਕਿਸੇ ਬੰਦੇ ਨੂੰ ਸਾਊਦੀ ਅਰਬ ਜਾ ਕੇ ਮੰਗਣ ਨਹੀਂ ਦੇਣਾ। ਕੀ ਨਹੀਂ ਕਰਨ ਦੇਣਾ? ਕਿਸੇ ਬੰਦੇ ਨੂੰ ਸਾਊਦੀ ਅਰਬ ਜਾ ਕੇ ਮੰਗਣ ਨਹੀਂ ਦੇਣਾ। ਜਿਹੜੇ ਪਾਕਿਸਤਾਨੀ ਸਾਊਦੀ ਅਰਬ ਜਾ ਕੇ ਮੰਗਦੇ ਨੇ ਅਸੀਂ ਉਹਨਾਂ ਦੇ ਖਿਲਾਫ ਜਨਾਬ ਤੇਜ਼ ਤਰੀਨ ਕ੍ਰੈਕਡਾਊਨ ਕੀਤਾ ਹੈ। ਅੱਛਾ, ਹੁਣ ਜਿਹੜੀ ਖਬਰ ਸਾਡੇ ਕੋਲ ਹੈ ਉਹ ਇਹ ਹੈ ਕਿ ਪਾਕਿਸਤਾਨ ਨੇ ਸਾਊਦੀ ਅਰਬ ਦੇ ਕੋਲੋਂ $6.7 ਅਰਬ ਭੀਖ ਦੇ ਵਿੱਚ ਮੰਗ ਲਿਆ ਹੈ। ਲੋਕੀ ਮੰਗਣ ਜਾਣ ਤੇ ਉਹ ਉਹਨਾਂ ਦੇ ਖਿਲਾਫ ਕ੍ਰੈਕਡਾਊਨ ਕਰਦੇ ਜੇ। ਆਪ ਅਮਰੀਕਾ ਕੋ ਵੀ ਮੰਗੀ ਜਾਂਦੇ ਜੇ, ਸਾਊਦੀ ਅਰਬ ਕੋ ਵੀ ਮੰਗੀ ਜਾਂਦੇ ਜੇ। ਆਪ ਨੈਸ਼ਨਲ ਲੈਵਲ ਤੇ ਕੌਮੀ ਲੈਵਲ ਤੇ ਮੰਗ ਰਹੇ ਹੋ, ਆਫੀਸ਼ੀਅਲੀ ਮੰਗ ਰਹੇ ਹੋ, ਬਲੂ ਪਾਸਪੋਰਟ ਜੇਬ 'ਚ ਪਾ ਕੇ ਉੱਥੇ ਅੱਪੜ ਕੇ ਰੈੱਡ ਪਾਸਪੋਰਟ ਪਾ ਕੇ ਉਹਦੇ ਨਾਲ ਮੰਗ ਰਹੇ ਹੋ। ਮਤਲਬ ਖੁਦ ਸਾਰੀ ਦੁਨੀਆ ਤੋਂ ਮੰਗੀ ਜਾਓ ਤੇ ਗਰੀਬ ਮੰਗਣ ਤੇ ਉਹਨਾਂ ਦੇ ਉੱਤੇ ਪਾਬੰਦੀ ਲਾ ਦਿਓ। ਅੱਛਾ, ਜ਼ਰਾ ਪਾਕਿਸਤਾਨ ਦੀ ਤਾਰੀਖ ਵੇਖ ਲਈਏ। ਜਦੋਂ ਤੋਂ ਪਾਕਿਸਤਾਨ ਬਣਿਆ ਇਹ 1947 ਤੋਂ 2011 ਤੱਕ ਦੀ ਫਿਗਰ ਸਾਡੇ ਸਾਹਮਣੇ ਨੇ, ਅਗਲੀਆਂ ਨਹੀਂ ਹੈਗੀਆਂ। ਲੇਕਿਨ ਚਲੋ ਜਿਹੜੀਆਂ ਹੈ ਨੇ ਉਹ ਦੱਸ ਦਿੰਦੇ ਹਾਂ ਵੀ 1947 ਤੋਂ 2011 ਤੱਕ ਅਮਰੀਕਾ ਨੇ ਪਾਕਿਸਤਾਨ ਨੂੰ 67 ਬਿਲੀਅਨ 67 ਅਰਬ ਡਾਲਰ ਜਿਹੜਾ ਉਹ ਦਿੱਤਾ। ਤੇ ਇਹਦੇ ਵਿੱਚੋਂ ਤਕਰੀਬਨ 40% ਤੋਂ ਜ਼ਿਆਦਾ ਜਿਹੜੀ ਹੈ ਉਹ ਬਿਲਕੁਲ ਭੀਖ ਸੀ, ਮਤਲਬ ਗ੍ਰਾਂਟ ਸੀ, ਕਰਜ਼ਾ ਨਹੀਂ ਸੀ 40%। ਬਾਕੀ ਜਿਹੜਾ 60% ਹੈ ਉਹ ਕਰਜ਼ਾ ਸੀ ਜਿਹੜਾ ਅਸੀਂ ਵਾਪਸ ਕਰਨਾ ਸੀ। ਇਸੇ ਤਰੀਕੇ ਨਾਲ ਜਿਹੜਾ ਸਾਊਦੀ ਅਰਬ ਹੈ ਉਹਨੇ ਵੀ ਸਾਨੂੰ 1980 ਦੀ ਦਹਾਈ ਤੋਂ ਲੈ ਕੇ ਚੰਗਾ ਪੈਸਾ ਜਿਹੜਾ ਉਹ ਭੀਖ ਦੇ ਵਿੱਚ ਦਿੱਤਾ ਹੈ। ਉੱਥੋਂ ਵੀ ਤਕਰੀਬਨ ਅਸੀਂ ਹਰ ਸਾਲ ਮੰਗਦੇ ਰਹਿੰਦੇ ਹਾਂ। ਉਹਦੇ ਨਾਲ ਜਾਪਾਨ, ਬਰਤਾਨੀਆ, ਯੂਰਪੀ ਯੂਨੀਅਨ, ਜਰਮਨੀ, ਅਸੀਂ ਕਦੀ ਤਾਲੀਮ ਦੇ ਨਾਂ 'ਤੇ ਮੰਗਦੇ ਹਾਂ, ਕਦੀ ਸਿਹਤ ਦੇ ਨਾਂ 'ਤੇ, ਕਦੀ ਆਫਾਤ ਦੇ ਨਾਂ 'ਤੇ। ਬਰਤਾਨੀਆ ਨੇ ਵੀ ਸਾਨੂੰ ਚੰਦਾ ਦਿੱਤਾ। ਮਤਲਬ ਕੋਈ ਮੁਲਕ ਅਸੀਂ ਰਹਿਣ ਨਹੀਂ ਦਿੱਤਾ। ਅਕਵਾਮ ਮੁਤੱਹਿਦਾ ਦੇ ਕੋਲੋਂ ਵੀ ਅਸੀਂ ਚੰਦਾ ਭੀਖ ਜੋ ਸਾਨੂੰ ਲੱਭੇ ਉਹ ਅਸੀਂ ਲੈ ਲੈਂਦੇ ਹਾਂ। ਮੇਰਾ ਮਤਲਬ ਹੈ ਕਿ ਹਰ ਵੇਲੇ ਹਰ ਕਿਸੇ ਕੋਲੋਂ ਹਰ ਸ਼ੈ ਅਸੀਂ ਮੰਗੀ ਜਾਣੀ ਹੈ। ਤੇ ਲੇਕਿਨ ਥੱਲੇ ਜਿਹੜੀ ਆਵਾਮ ਹੈ ਉਹਦੇ ਤੱਕ ਜ਼ਾਹਿਰ ਹੈ ਕੁਝ ਨਹੀਂ ਅੱਪੜਦਾ। ਉਹ ਵਿਚਾਰੀ ਜਿਹੜੀ ਹੈ ਉਹ ਭੁੱਖੀ ਨੰਗੀ ਰਹਿ ਜਾਂਦੀ ਹੈ ਔਰ ਉਹ ਤਾਂ ਇਸ ਵੇਲੇ ਜਾਨਾਂ ਦੇ ਰਹੀ ਹੈ ਕਿਉਂਕਿ ਉਹਨਾਂ ਦੇ ਕੋਲੋਂ ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾ ਰਹੇ। ਲੇਕਿਨ ਅਸ਼ਰਾਫੀਆ ਜਿਹੜੀ ਹੈ ਉਹ ਇਹ ਪੈਸਾ ਮੰਗ ਕੇ ਆਪਣੇ ਅੱਲਿਆਂ ਤਲੱਲਿਆਂ 'ਤੇ ਲਾਉਂਦੀ ਹੈ। ਇੱਥੋਂ ਲੁੱਟ ਕੇ ਬਾਹਰ ਕੋਈ ਅਪਾਰਟਮੈਂਟ ਬਣਾਉਂਦਾ ਹੈ, ਕੋਈ ਜਾਇਦਾਦਾਂ ਬਣਾਉਂਦਾ ਹੈ, ਕੋਈ ਬੱਚੇ ਪੜ੍ਹਾਉਂਦਾ ਹੈ, ਕੋਈ ਜੋ ਕੁਝ ਵੀ ਤੁਹਾਡੇ ਸਾਹਮਣੇ ਇਹ ਕਰ ਰਹੇ ਨੇ ਉਹ ਜ਼ਾਹਿਰ ਹੈ ਇੱਥੋਂ ਹੀ ਪੈਸਾ ਆ ਰਿਹਾ ਹੈ। ਅੱਛਾ, ਅਗਲੀ ਖਬਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ। ਪਹਿਲਾਂ ਇਹ 15 ਦਿਨ ਬਾਅਦ ਵੱਧਦੀਆਂ ਸਨ, ਹੁਣ ਇਹਨਾਂ ਨੇ ਕਿਹਾ ਰੋਜ਼ ਵਧਾਵਾਂਗੇ। ਹੁਣ ਕਿਹਾ ਰੋਜ਼ ਵਧਾਵਾਂਗੇ। ਵਜ੍ਹਾ ਇੰਨੀ ਹੈ ਕਿ ਤਾਂ ਕਿ ਰੋਜ਼ 5-5, 7-7 ਰੁਪਈਏ ਕਰਕੇ ਵਧਾਉਣਗੇ ਤੇ ਆਪੇ 15 ਦਿਨਾਂ ਦੇ ਵਿੱਚ 50, 60, 70 ਰੁਪਈਏ ਵਧਾ ਲੈਣਗੇ। ਬਹਰਹਾਲ ਪਿਛਲੇ 4 ਦਿਨਾਂ ਦੇ ਵਿੱਚ ਇਹਨਾਂ ਨੇ 50 ਰੁਪਏ ਤੋਂ ਜ਼ਿਆਦਾ ਜਿਹੜਾ ਡੀਜ਼ਲ ਹੈ 54 ਰੁਪਈਏ ਡੀਜ਼ਲ ਜਿਹੜਾ ਵਧਾ ਦਿੱਤਾ ਹੈ। ਇੱਥੋਂ ਹਿਸਾਬ ਲਾ ਲਓ ਵੀ ਹਜੇ 4 ਦਿਨਾਂ 'ਚ ਵਧਾਇਆ ਤੇ ਅਗਲੇ ਦਿਨਾਂ ਦੇ ਵਿੱਚ ਇਹ ਕੀ ਕਰਨਗੇ। ਉਹ ਹੌਲੀ ਹੌਲੀ ਕਰਕੇ ਇਸ ਲਈ ਵਧਾ ਰਹੇ ਨੇ ਵੀ ਆਵਾਮ ਗਾਲਾਂ ਸਾਨੂੰ ਨਾ ਕੱਢੇ। ਨਵਾਂ ਉਹਨਾਂ ਨੇ ਕੁਲੀਆ ਕੱਢ ਲਿਆ ਹੈ। ਜਿਹੜੇ ਪੈਟਰੋਲ ਪੰਪ ਐਸੋਸੀਏਸ਼ਨ ਵਾਲੇ ਨੇ ਉਹ ਕਹਿੰਦੇ ਨੇ ਵੀ ਇਹ ਕਿਸੇ ਸੂਰਤ ਸਾਨੂੰ ਕਾਬਲੇ ਕਬੂਲ ਨਹੀਂ, ਕਿਉਂਕਿ ਤੁਹਾਨੂੰ ਤਾਂ ਘੱਟ ਗਾਲਾਂ ਪੈਣਗੀਆਂ, ਆਵਾਮ ਸਾਨੂੰ ਗਾਲਾਂ ਕੱਢੇਗੀ ਕਿਉਂਕਿ ਰੋਜ਼ ਜਦੋਂ ਉਹ ਤੇਲ ਪਾਉਣ ਆਉਣਗੇ ਤੇ ਪੈਟਰੋਲ ਪੰਪ 'ਤੇ ਡਿਫਰੈਂਟ ਕਿਸਮ ਦਾ ਰੇਟ ਲੱਗਾ ਹੋਏਗਾ। ਅੱਗੇ ਚੱਲਦੇ ਜੀ। ਪੱਤੋਕੀ ਦੇ ਵਿੱਚ ਇੱਕ ਪਾਰਕ ਸੀ ਜਿਹਦਾ ਨਾਂ ਤਬਦੀਲ ਕਰਕੇ ਹੁਣ ਮਰੀਮ ਨਵਾਜ਼ ਪਾਰਕ ਰੱਖ ਦਿੱਤਾ ਗਿਆ ਹੈ। ਅੱਲਾ ਹੀ ਖੈਰ ਕਰੇ। ਮੈਨੂੰ ਉਮੀਦ ਹੈ ਵੀ ਕਿਸੇ ਦਿਨ ਇਹ ਪਾਕਿਸਤਾਨ ਦੇ ਨਾਂ ਦੇ ਨਾਲ ਵੀ ਕੋਈ ਮਰੀਮ ਨਵਾਜ਼ ਜਾਂ ਨਵਾਜ਼ ਸ਼ਰੀਫ ਜਾਂ ਨੋਟਾਂ ਦੇ ਉੱਤੇ ਕੋਈ ਤਸਵੀਰ ਜਾਂ ਇਹੋ ਜਿਹੇ ਮਾਮਲਾਤ ਵੀ ਇਹ ਸ਼ੁਰੂ ਨਾ ਕਰਾ ਦੇਣ। ਪਿਛਲੇ ਦਿਨਾਂ ਦੇ ਵਿੱਚ ਅਰਸ਼ਦ ਸਾਹਿਬ ਇੱਕ MPA ਸਨ ਨੂਨ ਲੀਗ ਦੇ, ਉਹਨਾਂ ਨੇ ਤਾਂ ਕਹਿ ਦਿੱਤਾ ਸੀ ਕਿ ਨੋਟ ਦੇ ਉੱਤੇ ਵੀ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਹੋਣੀ ਚਾਹੀਦੀ ਹੈ। ਅੱਲਾ ਹੀ ਖੈਰ ਕਰੇ ਕਿਹੜੇ ਪਾਸੇ ਨੂੰ ਤੁਰ ਪਏ ਨੇ ਨੂਨ ਲੀਗ ਵਾਲੇ। ਲੇਕਿਨ ਉਹਨਾਂ ਨੂੰ ਹੁਣ ਲੱਗਦਾ ਹੈ ਵੀ ਹੋਰ ਅਸੀਂ ਕੁਝ ਕਰੀਏ ਨਾ ਕਰੀਏ, ਇਹੋ ਜਿਹੇ ਕੰਮ ਜ਼ਰੂਰ ਕਰੀਏ ਤਾਂ ਕਿ ਆਵਾਮ ਕੋਲ ਗਾਲਾਂ ਤਾਂ ਪੈ ਹੀ ਰਹੀਆਂ ਨੇ, ਨਾਲ ਆਪਣਾ ਕੰਮ ਹੀ ਸਿੱਧਾ ਕਰ ਲਈਏ। DHQ ਓਕਾੜਾ ਤੇ THQ ਰਨਾਲਾ ਖੁਰਦ ਦਰਜਾ ਚਹਾਰਮ ਦੇ ਮੁਲਾਜ਼ਮੀਨ ਨੂੰ 3 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਦੁਰਸਤ ਸੁਣ ਰਹੇ ਹੋ। ਉਹ ਸੂਬਾ ਜਿੱਥੇ ਬਾਜੀ ਨੇ 1300 ਕਰੋੜ ਦਾ ਜਹਾਜ਼ ਲਿਆ ਆਪਣੇ ਵਾਸਤੇ, ਉਸ ਸੂਬੇ ਦੇ ਵਿੱਚ ਦਰਜਾ ਚਹਾਰਮ ਦੇ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਨੂੰ ਪਿਛਲੇ 3 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਤੇ ਉਹ ਇਹਤਜਾਜ ਕਰ ਰਹੇ ਨੇ। ਉਹਨਾਂ ਦੀ ਤਨਖਾਹ 37,000 ਹੈ ਲੇਕਿਨ ਉਹਨਾਂ ਦੀ ਤਨਖਾਹ ਕੱਟ ਕੇ ਉਹਨਾਂ ਨੂੰ ਸਿਰਫ 25,000 ਮਿਲਦਾ ਹੈ ਤੇ ਉਹ ਕਹਿੰਦੇ ਨੇ ਕਿ ਉਹ 25,000 ਵੀ ਸਾਨੂੰ ਪਿਛਲੇ 3 ਮਹੀਨੇ ਤੋਂ ਨਹੀਂ ਦਿੱਤਾ ਜਾ ਰਿਹਾ। ਅੱਛਾ, ਫਿਰ ਤੁਹਾਨੂੰ ਇੱਕ ਵੀਡੀਓ ਪਿਛਲੇ ਦਿਨਾਂ ਦੀ ਨਜ਼ਰ ਆਈ ਹੋਣੀ, ਨਹੀਂ ਆਈ ਤਾਂ ਤੁਹਾਨੂੰ ਵਿਖਾ ਦਿੰਦੇ। ਮਰੀਮ ਔਰੰਗਜ਼ੇਬ ਸਾਹਿਬਾ ਘਰੋਂ ਨਿਕਲਣ ਲੱਗੇ, ਡਰਾਈਵਰ ਵਿਚਾਰੇ ਨੇ ਕਿਤੇ ਕੱਪੜੇ ਮਾੜੇ ਪਾਏ ਸਨ,
ਗੱਡੀ ਦਾ ਦਰਵਾਜ਼ਾ ਖੋਲ੍ਹਿਆ, ਵੇਖਿਆ ਤੇ ਉਤਰ ਗਏ, ਮਤਲਬ ਬੈਠੇ ਹੀ ਨਹੀਂ ਬਲਕਿ ਗੱਡੀ 'ਚ। ਤੇ ਦੂਜੇ ਆਪਣੇ ਮੈਨੇਜਰ ਵਗੈਰਾ ਨੂੰ ਡਾਂਟਿਆ ਵੀ ਇਹਦਾ ਹੁਲੀਆ ਵੇਖ, ਇਹਦਾ ਡਰਾਈਵਰਾਂ ਵਾਲਾ ਹੁਲੀਆ ਹੈ। ਇੱਧਰ ਵੇਖੋ ਵੀਡੀਓ 'ਚ ਕੀ ਹੋਇਆ। ਵੇਖ ਲਿਆ ਜੇ, ਰੱਬ ਦੀਆਂ ਸ਼ਾਨਾਂ ਨੇ। ਇਹਨਾਂ ਦਾ ਆਪਣਾ ਹੁਲੀਆ ਵੇਖੋ, ਵਜ਼ੀਰ ਤੇ ਦੂਰ ਦੀ ਗੱਲ ਹੈ, ਇਹਨਾਂ ਦਾ ਆਪਣਾ ਹੁਲੀਆ ਵੇਖੋ ਵੀ ਕਿਹੜਾ ਹੁਲੀਆ ਇਹਨਾਂ ਦਾ। ਲੇਕਿਨ ਇਹ ਇਸ ਹੁਲੀਏ ਨਾਲ ਵਜ਼ੀਰ ਬਣੀਆਂ ਫਿਰਦੀਆਂ ਨੇ। ਤੇ ਸੋਚੋ ਉਹ ਡਰਾਈਵਰ ਨੂੰ ਕਹਿ ਰਹੀਆਂ ਨੇ ਲੈਂਡ ਕਰੂਜ਼ਰ 'ਚ ਬਹਿੰਦੇ ਹੋਏ ਵੀ ਇਹਦਾ ਹੁਲੀਆ ਜਿਹੜਾ ਉਹ ਡਰਾਈਵਰਾਂ ਵਾਲਾ ਹੈ। ਜ਼ਰਾ ਫਰੌਨੀਅਤ ਵੇਖੋ ਇਹਨਾਂ ਦੇ ਵਿੱਚ, ਇਹਨਾਂ ਦੀ ਆਕੜ ਵੇਖੋ, ਇਹਨਾਂ ਦੇ ਮਾਮਲਾਤ ਵੇਖੋ, ਰੱਬ ਦੀਆਂ ਸ਼ਾਨਾਂ ਵੇਖੋ ਕਿ ਕਿਹੋ ਜਿਹੇ ਲੋਕਾਂ ਦੇ ਰੱਬ ਨੇ, ਕਿਹੋ ਜਿਹੇ ਦਾਲ ਵਾਏ ਨੇ, ਤੇ ਉਹ ਇਨਸਾਨਾਂ ਦੀ ਕਿਸ ਤਰੀਕੇ ਨਾਲ ਤੋਹੀਨ ਕਰ ਰਹੇ ਨੇ ਔਰ ਇਨਸਾਨ ਨੂੰ ਇਨਸਾਨ ਨਹੀਂ ਸਮਝ ਰਹੇ। ਬਾਹਰ ਲੱਗੋਂ ਕਣਕ ਦਾ ਬੁਹਰਾਨ ਆ ਗਿਆ ਕਿਉਂਕਿ ਜ਼ਿਮੀਂਦਾਰਾਂ ਨੂੰ 3 ਸਾਲਾਂ 'ਚ ਮਾਰ ਇਹਨਾਂ ਨੇ ਅਦਮੂਆਂ ਕਰ ਛੱਡਿਆ। ਉਹਨਾਂ ਹੁਣ ਕਣਕ ਬੀਜੀ ਘੱਟ ਹੈ। ਇਸ ਸਾਲ ਕਣਕ ਜਿਹੜੀ ਉਹ ਖਰੀਦਣੀ ਸੀ 30 ਲੱਖ ਮੈਟਰਿਕ ਟਨ, ਮਤਲਬ 3 ਮਿਲੀਅਨ ਮੈਟਰਿਕ ਟਨ ਕਣਕ ਖਰੀਦਣੀ ਸੀ, ਖਰੀਦੀ ਗਈ ਸਿਰਫ 5 ਲੱਖ ਮੈਟਰਿਕ ਟਨ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਇਹਨਾਂ ਦੇ ਕੋਲ ਕਣਕ ਦੀ ਬਹੁਤ ਜ਼ਿਆਦਾ ਕਮੀ ਹੈ ਕਿਉਂਕਿ ਕਿਸਾਨ ਨੇ ਬੀਜੀ ਨਹੀਂ। ਪਿਛਲੇ 2-3 ਸਾਲ ਤੋਂ ਕਿਸਾਨ ਨੂੰ ਪੈਸੇ ਨਹੀਂ ਦੇ ਰਹੇ। ਇਸ ਵਾਰੀ ਵੀ ਕਿਸਾਨ ਦੇ ਕੋਲੋਂ ਧੱਕੇ ਨਾਲ ਉਹਦੀ ਕਣਕ ਖੋਈ ਹੈ। ਜਿਹੜਾ ਨਹੀਂ ਸੀ ਵੇਚ ਰਿਹਾ ਉਹਦੇ ਕੋਲੋਂ ਧੱਕੇ ਨਾਲ ਖੋਂਦੇ ਰਹੇ ਨੇ। ਉਸ ਦੇ ਬਾਵਜੂਦ ਸਿਰਫ 4,80,000 ਮੈਟਰਿਕ ਟਨ ਜਿਹੜੀ ਹੈ ਉਹ ਕਣਕ ਜਿਹੜੀ ਹੈ ਉਹ ਖਰੀਦ ਸਕੇ ਨੇ। ਹੁਣ ਦੂਸਰੇ ਪਾਸੇ ਜਿਹੜਾ ਮਾਮਲਾ ਸਾਰੇ ਦਾ ਸਾਰਾ ਜਿੱਥੇ ਪਹੁੰਚ ਗਿਆ ਹੈ ਉਹਦੇ ਵਿੱਚ ਹੁਣ ਰੌਲਾ ਇਹ ਕਿ ਬਾਹਰੋਂ ਮੰਗਵਾਉਣਗੇ ਤੇ ਕਮ ਅਜ਼ ਕਮ ਇਹਨਾਂ ਨੂੰ $3 ਅਰਬ ਦੀ ਕਣਕ ਇਹਨਾਂ ਨੇ ਕਹਿੰਦੇ ਨੇ ਅਸੀਂ ਮੰਗਵਾਉਣੀ ਹੈ। ਇਹਦੋਂ ਅੱਧੇ ਪੈਸੇ ਅਗਰ ਆਪਣੇ ਜ਼ਿਮੀਂਦਾਰ ਨੂੰ ਦਿੱਤੇ ਹੁੰਦੇ ਤਾਂ ਉਹ ਖੁਸ਼ਹਾਲ ਹੁੰਦਾ। ਲੇਕਿਨ ਆਪਣੇ ਜ਼ਿਮੀਂਦਾਰ ਨੂੰ ਦੇ ਕੇ ਇਹਨਾਂ ਦੇ ਆਪਣੇ ਵਿੱਚੋਂ ਖਾਬੇ ਨਹੀਂ ਸੀ ਚੱਲਣੇ। ਹੁਣ ਕਿਉਂਕਿ ਇਹਨਾਂ ਨੇ ਬਾਹਰ ਪੈਸਾ ਭੇਜਣਾ ਹੈ, ਇਹ ਆਪਣੇ ਅੱਲਿਆਂ ਤਲੱਲਿਆਂ ਨੂੰ ਇਹ ਠੇਕੇ ਦੇਣਗੇ, ਪਰਮਿਟ ਦੇਣਗੇ, ਉਹ ਇੰਪੋਰਟ ਕਰਨਗੇ ਔਰ ਮਰਜ਼ੀ ਦਾ ਰੇਟ ਲਾਉਣਗੇ ਔਰ ਇਹਦੇ ਵਿੱਚੋਂ ਚੰਗਾ ਦੱਬ ਕੇ ਪੈਸਾ ਜਿਹੜਾ ਉਹ ਖਾਣਗੇ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦੱਸ ਦਿੰਦੇ ਕਿ ਬਿਲਾਵਲ ਜ਼ਰਦਾਰੀ ਸਾਹਿਬ ਕਹਿੰਦੇ ਨੇ ਵੀ ਪਿਛਲੇ 40 ਦਿਨਾਂ ਤੋਂ ਫੋਨ ਨਹੀਂ ਚੱਲ ਰਿਹਾ ਕਸ਼ਮੀਰ 'ਚ, ਬੱਚੇ ਘਰਾਂ 'ਚ ਬੈਠੇ ਨੇ, ਇੰਟਰਨੈਟ ਨਹੀਂ ਚੱਲ ਰਿਹਾ ਤੇ ਗਾਲਾਂ ਉਹ ਸਾਨੂੰ ਕੱਢ ਰਹੇ ਨੇ। ਬਿਲਾਵਲ ਸਾਹਿਬ, ਪੈਣੀਆਂ ਵੀ ਤੁਹਾਨੂੰ ਹੀ ਚਾਹੀਦੀਆਂ ਨੇ, ਹਕੂਮਤ ਉੱਥੇ ਤੁਹਾਡੀ ਹੈ, ਤੇ ਮੈਨੂੰ ਇਹ ਦੱਸੋ ਕਿ ਹੋਰ ਗਾਲਾਂ ਹੁਣ ਕਿਸੇ ਹੋਰ ਨੂੰ ਪੈਣੀਆਂ ਨੇ ਜਦੋਂ ਕਸ਼ਮੀਰ 'ਚ ਹਕੂਮਤ ਤੁਹਾਡੀ ਹੈ, ਉੱਥੇ ਇੰਟਰਨੈਟ ਬੰਦ ਹੈ ਜਾਂ ਉੱਥੇ ਜਿਹੜੀ ਸ਼ੈ ਵੀ ਬੰਦ ਹੈ ਉਹ ਲੋਕਾਂ ਨੇ ਤੁਹਾਡੇ ਕੋਲੋਂ ਹੀ ਸਵਾਲ ਪੁੱਛਣਾ ਹੈ ਨਾ, ਜਾਂ ਕਿਸੇ ਹੋਰ ਕੋਲੋਂ ਪੁੱਛਣਾ ਹੈ। ਹੁਣ ਇਹ ਤਾਂ ਤੁਹਾਡੀ ਸੋਚ ਹੈ ਕਿ ਤੁਸੀਂ ਇਹ ਸਾਰੇ ਮਾਮਲਾਤ ਇੱਥੋਂ ਤੱਕ ਕਿਉਂ ਅੱਪਣ ਦਿੱਤੇ ਨੇ। ਪਹਿਲਾਂ ਜਾਂ ਤਾਂ ਅਲੱਗ ਹੋ ਜਾਣਾ ਸੀ ਅਗਰ ਗਾਲਾਂ ਖਾਣ ਦਾ ਸ਼ੌਕ ਨਹੀਂ ਸੀ, ਤੇ ਹੁਣ ਜਦੋਂ ਤੁਸੀਂ ਇਹ ਸਾਰੇ ਗੰਦੇ ਕੰਮ ਕੀਤੇ ਨੇ ਤਾਂ ਫਿਰ ਮੇਰਾ ਵੀਰ ਗਾਲਾਂ ਤੇ ਖਾਣੀਆਂ ਪੈਣੀਆਂ ਨੇ। ਅੱਗੇ ਚੱਲਨੇ ਜੀ, ਅਗਲੀ ਖਬਰ ਇਹ ਹੈ ਕਿ ਅੱਜ ਕੱਲ੍ਹ ਫਜ਼ਲ ਰਹਿਮਾਨ ਸਾਹਿਬ ਤੁਹਾਨੂੰ ਪਤਾ ਹੈ ਕਿ ਬੜੇ ਜ਼ਿਆਦਾ ਮੁਜਾਹਦ ਬਣੇ ਨੇ, ਜ਼ਰਾ ਬਿਆਨ ਸ਼ਾਨ ਦਿੰਦੇ ਨੇ ਜਰਨੈਲਾਂ ਦੇ ਖਿਲਾਫ। ਮੈਂ ਤਾਂ ਪਹਿਲੇ ਦਿਨ ਦਾ ਤੁਹਾਨੂੰ ਦੱਸਣਾ ਵੀ ਇਹ ਰਲ ਮਿਲ ਕੇ ਹੀ ਸਾਰਾ ਕੁਝ ਕਰ ਰਹੇ ਨੇ। ਫਜ਼ਲ ਰਹਿਮਾਨ ਸਾਹਿਬ ਨੂੰ ਹੀਰੋ ਬਣਾ ਕੇ ਤੇ ਉਹਨਾਂ ਨੂੰ ਜ਼ਰਾ ਇਮਰਾਨ ਖਾਨ ਸਾਹਿਬ ਦੇ ਮੁਕਾਬਲੇ 'ਤੇ ਪੇਸ਼ ਕਰਨਾ ਚਾਹ ਰਹੇ ਨੇ ਕਿ ਉਹਨਾਂ ਨੂੰ ਹੁਣ ਮਕਬੂਲ ਕਰੀਏ। ਮਕਬੂਲ ਕਰਨ ਵਾਸਤੇ ਅੱਜ ਕੱਲ੍ਹ ਕਿਉਂਕਿ ਜ਼ਾਹਿਰ ਹੈ ਜੋ ਕੁਝ ਸਾਡੇ ਜਰਨੈਲਾਂ ਨੇ ਕਰ ਛੱਡਿਆ, ਹੁਣ ਆਵਾਮ ਦੀ ਇੱਕ ਜ਼ਾਹਿਰ ਹੈ ਉਹਨਾਂ ਦੇ ਸਿਆਸੀ ਕਿਰਦਾਰ ਦੇ ਉੱਤੇ ਬੜੀ ਨਫ਼ਰਤ ਹੈ ਆਵਾਮ ਨੂੰ ਉਹਨਾਂ ਦੇ ਨਾਲ। ਇਸ ਲਈ ਉਹਨਾਂ ਨੇ ਕਿਹਾ ਵੀ ਅਗਰ ਫਜ਼ਲ ਰਹਿਮਾਨ ਸਾਹਿਬ ਜਰਨੈਲਾਂ ਨੂੰ ਬੁਰਾ ਭਲਾ ਕਹਿਣਗੇ ਤੇ ਛੇਤੀ ਜ਼ਰਾ ਥੋੜ੍ਹਾ ਜਿਹਾ ਪਾਪੂਲਰ ਹੋ ਜਾਣਗੇ, ਤੇ ਉਹਨਾਂ ਨੂੰ ਇਜਾਜ਼ਤ ਦੇ ਛੱਡੀ ਵੀ ਤੁਸੀਂ ਸਾਨੂੰ ਕੱਢੋ ਗਾਲਾਂ ਜਿਹੜੀਆਂ ਕੱਢ ਰਹੀਆਂ ਨੇ। ਉਹਨਾਂ ਨੇ ਸ਼ੁਰੂ ਕਰ ਦਿੱਤੀ। ਹੁਣ ਜਿਸ ਵੇਲੇ JUI ਫੇ ਮਤਲਬ ਫਜ਼ਲ ਰਹਿਮਾਨ ਸਾਹਿਬ ਦੀ ਪਾਰਟੀ ਕੋਲੋਂ ਲੋਕੀ ਕਹਿੰਦੇ ਨੇ ਵੀ ਤੁਸੀਂ ਇਨਕਲਾਬੀ ਤੇ ਹੋ ਗਏ ਹੋ, ਉਹ ਜਿਹੜੀਆਂ ਜਰਨੈਲਾਂ ਨੇ ਤੁਹਾਨੂੰ ਮਖਸੂਸ ਨਸ਼ਸਤਾਂ PTI ਕੋ ਖੋ ਕੇ ਦਿੱਤੀਆਂ ਨੇ ਉਹ ਵਾਪਸ ਕਰੋਗੇ, ਤੇ ਉੱਥੇ ਚੁੱਪ ਕਰਕੇ ਪਤਲੀ ਗਲੀ ਨਿਕਲ ਜਾਂਦੇ ਨੇ। ਪਹਿਲਾਂ ਫਜ਼ਲ ਰਹਿਮਾਨ ਸਾਹਿਬ ਕੋਲੋਂ ਸਵਾਲ ਕੀਤਾ, ਉਹ ਗੋਲ ਕਰਕੇ ਨਿਕਲ ਗਏ। ਫਿਰ ਸੈਨੇਟਰ ਕਾਮਰਾਨ ਮੁਰਤਜ਼ਾ ਸਾਹਿਬ ਕੋਲੋਂ ਸਵਾਲ ਕੀਤਾ, ਉਹਨਾਂ ਨੇ ਕਿਹਾ ਅਸੀਂ ਕਿਹੜਾ ਦਰਖਾਸਤ ਦਿੱਤੀ ਸੀ ਸਾਨੂੰ ਨਸ਼ਸਤਾਂ ਦਿਓ, ਸਾਨੂੰ ਤੇ ਆਪੇ ਹੀ ਨਸ਼ਸਤਾਂ ਮਿਲ ਗਈਆਂ ਸਨ। ਹਾਲਾਂਕਿ ਗੱਲ ਝੂਠ ਹੈ। ਇਹਨਾਂ ਦੀ ਜਿਹੜੀ ਫੀਮੇਲ ਕਾਰਕੁਨਾਨ ਸਨ ਉਹਨਾਂ ਨੇ ਬਿਲਕੁਲ ਦਰਖਾਸਤਾਂ ਦਿੱਤੀਆਂ ਸਨ, ਜਾ ਕੇ ਬਿਲਕੁਲ ਕੇਸ ਦਾ ਹਿੱਸਾ ਬਣੇ ਸਨ, ਔਰ ਉਹ ਜਰਨੈਲਾਂ ਨੇ ਖੋਹ ਕੇ ਉਹ ਸੀਟਾਂ ਤਹਿਰੀਕ ਇਨਸਾਫ ਕੋਲੋਂ ਇਹਨਾਂ ਨੂੰ ਦਿੱਤੀਆਂ ਸਨ। ਇਹ ਕੋਈ ਇਨਕਲਾਬੀ ਨਹੀਂ ਹੈਗੇ, ਇਹ ਸਾਰਾ ਫਰਾਡ ਹੈ ਔਰ ਜਰਨੈਲਾਂ ਦੇ ਨਾਲ ਰਲ ਕੇ ਸਾਰੇ ਦਾ ਸਾਰਾ ਫਰਾਡ ਕੀਤਾ ਜਾ ਰਿਹਾ ਹੈ। ਕਿਉਂਕਿ ਅਗਰ ਇਹ ਵਾਕਈ ਇਨਕਲਾਬੀ ਹੁੰਦੇ ਤੇ ਜੋ ਕੁਝ ਇਹਨਾਂ ਨੂੰ ਜਰਨੈਲਾਂ ਨੇ ਦਿੱਤਾ ਸੀ ਪਹਿਲਾਂ ਉਹ ਵਾਪਸ ਦਿੰਦੇ ਤੇ ਫਿਰ ਇਨਕਲਾਬ ਦਾ ਨਾਰਾ ਲਾਉਂਦੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।